मेरा एंकल वो सानू तो समझ ही नहीं आती भी वो एंकल की हुंदा आ ते मेरा फलाना आ फलाना साडी समझ तो बाहर ओहो अब्बा जी ਜਿਹੜੀ ਸੀ। ਸਾਡੇ ਇਸ ਪੰਜਾਬੀ ਰੰਗ ਚੈਨਲ ਨੂੰ ਵੇਖਣ ਵਾਲੇ ਸਾਡੇ तमाम ਪੰਜਾਬੀ ਭਰਾਵਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਜੱਫੀ। ਅਸੀਂ ਗੱਲ ਕਰਦੇ ਹਾਂ ਪੰਜਾਬੀ ਜ਼ੁਬਾਨ ਤੇ ਆਪਦੇ ਕਲਚਰ ਤੇ ਆਪਦੀ ਸਕਾਫਤ ਤੇ ਕਿ ਸਾਡੀ ਜ਼ੁਬਾਨ ਜਿਹੜੀ ਆ ਉਹ ਕਿੱਦਾਂ ਸਾਡੇ ਪੰਜਾਬ 'ਚ ਮਰਨ ਦਈ ਆ, ਪਾਕਿਸਤਾਨ 'ਚ ਮਰਨ ਦਈ ਆ। ਲੋਕ ਹੌਲੀ ਹੌਲੀ ਇਸ ਜ਼ੁਬਾਨ ਤੋਂ ਦੂਰੀ ਇਖਤਿਆਰ ਕਰ ਰਹੇ ਆ। ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਵੀਡੀਓਜ਼ ਬਣਾਉਂਦੇ ਰਹਿੰਦੇ ਹਾਂ, ਤੁਹਾਡੇ ਨਾਲ ਦਿਲ ਦੀਆਂ ਗੱਲਾਂ ਸ਼ੇਅਰ ਕਰਦੇ ਹਾਂ। ਅੱਜ ਸਾਡੇ ਨਾਲ ਆ ਬਾਬਾ ਮਨਜ਼ੂਰ ਸਾਹਿਬ, ਉਹ ਤੁਹਾਡੇ ਨਾਲ ਕੋਈ ਗੱਲਾਂ ਕਰਨਗੇ ਆਪਦੇ ਜਿਹੜੇ ਉਹਨਾਂ ਦੇ ਤਜਜ਼ੀਏ ਆ ਜਾਂ ਤਜਰਬਾ ਜ਼ਿੰਦਗੀ ਦਾ ਕਿ ਪੰਜਾਬ 'ਚ ਕੀ ਹੋਇਆ ਤੇ ਹੁਣ ਕੀ ਹੋ ਰਿਹਾ ਵਾ ਤੇ ਕਿੱਧਰ ਨੂੰ ਅਸੀਂ ਜਾ ਰਹੇ ਹਾਂ। ਉਹ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨਗੇ। ਅਬਦੁਰਮਾਨ ਭਾਜੀ ਤੁਸੀਂ ਬਾਬਾ ਜੀ ਨਾਲ ਗੱਲਾਂ ਕਰੋ, ਸਵਾਲ ਜਵਾਬ ਕਰੋ। ਬਾਬਾ ਜੀ ਕੀ ਹਾਲ ਚਾਲ ਹੈ? ਸ਼ੁਕਰ ਹੈ ਅੱਲਾ ਦਾ ਜੀ। ਸਿਹਤ ਠੀਕ ਰਹਿੰਦੀ ਤੁਹਾਡੀ? ਠੀਕ ਰਹਿੰਦੀ ਹੈ ਜੀ। ਅੱਛਾ ਜੀ ਬਾਬਾ ਜੀ, ਪਹਿਲਾ ਸਵਾਲ ਇਹ ਆ ਕਿ ਪੰਜਾਬੀ ਬੋਲੀ ਆ ਜੀ, ਆਪਣੀ ਮਾਂ ਬੋਲੀ ਆ। ਹਾਂਜੀ। ਸ਼ੁਰੂ ਤੋਂ ਆਪਾਂ ਜਦੋਂ ਜੰਮਪਲ ਹੋਇਆ ਤੇ ਸਾਰੇ ਬੱਚੇ ਜਿਹੜੇ ਸੀਗੇ ਉਹ ਪੰਜਾਬੀ ਬੋਲਦੇ ਸੀ। ਇਹ ਜ਼ਬਾਨ ਤੁਹਾਨੂੰ ਕਿੱਡੀ ਕੁ ਚੰਗੀ ਤੇ ਸੋਹਣੀ ਲੱਗਦੀ ਹੈ? ਸਾਨੂੰ ਬੜੀ ਪਿਆਰੀ ਲੱਗਦੀ ਹੈ ਤੇ ਬੜੀ ਚੰਗੀ ਲੱਗਦੀ ਹੈ ਮਾਸ਼ਾਅੱਲਾ। ਹਾਂਜੀ ਮਾਸ਼ਾਅੱਲਾ, ਸਾਨੂੰ ਇਹ ਬਹੁਤ ਪਿਆਰੀ ਲੱਗਦੀ ਹੈ। ਸਾਨੂੰ ਇਹਦੇ ਨਾਲ ਮੁਹੱਬਤ ਆ, ਸਾਨੂੰ ਇਹਦੇ ਨਾਲ ਪਿਆਰ ਆ। ਬਾਕੀ ਸਾਨੂੰ ਉਰਦੂ ਦਾ ਤੇ ਸਾਨੂੰ ਅੰਗਰੇਜ਼ੀ ਦਾ ਕੋਈ ਸਮਝ ਨਹੀਂ ਗੀ, ਨਾ ਸਾਨੂੰ ਉਹਦੇ ਨਾਲ ਪਿਆਰ ਆ ਤੇ ਨਾ ਸਾਨੂੰ ਉਹਦੇ ਨਾਲ ਮੁਹੱਬਤ ਆ। ਅੱਛਾ, ਦੂਸਰਾ ਸਵਾਲ ਬਾਬਾ ਜੀ ਤੁਹਾਡੇ ਕੋਲੋਂ ਇਹ ਅਸੀਂ ਕਰਾਂਗੇ ਵੀ ਜਦੋਂ ਇਹ ਵੰਡ ਵੇਲਾ ਹੋਇਆ, ਹਾਂਜੀ, ਲੋਟੀਆਂ ਪਈਆਂ ਜੀ ਆ, ਕਤਲੋ ਗਾਰਤ ਵੀ ਹੋਏ, ਖੂਨ ਵੀ ਬਹਿ ਲੋਕਾਂ ਜੀ ਦੇ, ਆ, ਲੋਕ ਦੇਸੋਂ ਪਰਦੇਸ ਹੋ ਗਏ, ਹਾਂਜੀ। ਇਹ ਚੰਗਾ ਕੰਮ ਹੋਇਆ ਬਾਬਾ ਜੀ ਕਿ ਮਾੜਾ ਕੰਮ ਇਹ ਹੋਇਆ? ਬਹੁਤ ਮਾੜਾ ਹੋਇਆ। ਤੁਹਾਡੇ ਨਜ਼ਦੀਕ ਇਹ ਕਿੱਦਾਂ ਹੋਣੀ ਚਾਹੀਦੀ ਸੀ ਵੰਡ ਜਾਂ ਨਹੀਂ ਹੋਣੀ ਚਾਹੀਦੀ ਸੀ? ਨਹੀਂ ਜੀ, ਵੰਡ ਹੁੰਦੀ ਕਿਸੇ ਕਾਇਦੇ ਕਾਨੂੰਨ ਨਾਲ ਹੁੰਦੀ ਤਾਂ ਸੀ। ਇਹ ਸਾਡੇ ਨਾਲ ਜਿਹੜੀ ਹੋਈ ਆ ਜ਼ਿਆਦਤੀ ਹੋਈ ਆ। ਅਸੀਂ ਆਪਣੇ ਮੁਲਕ ਦੇ ਵਿੱਚੋਂ ਸਾਨੂੰ ਕਤਲੋ ਗਾਰਦ ਹੋਈ, ਉੱਥੇ ਲਾਹੌਰ ਤੱਕ ਆਏ ਆ ਤੇ ਲਾਸ਼ਾਂ ਦੇ ਉੱਤੋਂ ਦੀ ਲੰਘ ਕੇ ਆਏ ਆ। ਓਏ ਹੋਏ। ਤੇ ਗੱਡਿਆਂ ਦੇ ਉੱਤੋਂ ਦੀ ਏਡੇ ਬੜੇ। ਮੇਰੀ ਇੱਕ ਮਾਸੀ ਸੀ, ਉਹਦੀਆਂ 3 ਧੀਆਂ ਸੀ, ਉਹ ਵੀ ਚੁੱਕ ਕੇ ਲੈ ਗਏ ਤੇ ਬੜੇ ਬੁਰੇ ਹਾਲਾਂ ਦੇ ਨਾਲ ਅਸੀਂ ਭੌਂ ਕੇ ਪਹੁੰਚੇ। ਅਸੀਂ ਪਹਿਲਾਂ ਸਿੰਧ ਵਿੱਚ ਆ। ਕਾਜ਼ੀ ਆਜ਼ਮ ਨੇ ਕਿਹਾ ਸੀਗਾ ਵੀ ਤੁਸੀਂ ਆਪਣਾ ਸਿੰਧ ਵਿੱਚ ਚਲ ਜਾਇਓ, ਉੱਥੇ ਤੁਹਾਨੂੰ ਜ਼ਮੀਨ ਖੁੱਲ੍ਹੀ ਮਿਲ ਜਾਊਗੀ। ਬਹਰਹਾਲ ਸਾਨੂੰ ਬਹਿਣਾ ਉੱਥੇ ਵੀ ਨਸੀਬਾਂ 'ਚ ਨਹੀਂ ਹੋਇਆ, ਸਿੰਧੀਆਂ ਸਾਨੂੰ ਨਹੀਂ ਰਹਿਣ ਦਿੱਤਾ। ਅੱਛਾ ਬਾਬਾ ਜੀ, ਹਿੰਦੁਸਤਾਨ ਤੋਂ ਤੁਸੀਂ ਇੱਥੇ ਆਏ ਪਾਕਿਸਤਾਨ ਦੇ ਵਿੱਚ। ਹਾਂਜੀ। ਵਤਨ ਦੀ ਮੁਹੱਬਤ ਜਾਂ ਤੁਸੀਂ ਕਹਿ ਲਓ ਵੀ ਮੁਸਲਮਾਨ ਜਾਂ ਕਾਇਦੇ ਆਜ਼ਮ ਦੀ ਗੱਲ ਦੇ ਮਗਰ ਲੱਗ ਕੇ ਤੁਸੀਂ ਉੱਥੋਂ ਆਪਣਾ ਦੇਸ਼ ਛੱਡਿਆ ਤੇ ਇੱਧਰ ਨੂੰ ਆ ਗਏ ਜੀ। ਉਹ ਤੁਹਾਡਾ ਇਲਾਕਾ ਜਿਹੜਾ ਪਿਛਲਾ ਵਾ ਉਹ ਕਿਹੜਾ ਸ਼ਹਿਰ ਸੀ, ਕਿਹੜੀ ਤਹਿਸੀਲ ਸੀ, ਕਿਹੜਾ ਪਿੰਡ ਸੀ? ਉਹ ਸਾਡਾ ਜੀ ਅੰਮ੍ਰਿਤਸਰ ਸਾਡਾ ਸ਼ਹਿਰ ਸੀ ਜੀ, ਤੇ ਤਹਿਸੀਲ ਸੀਗੀ ਕਰਪੂਥਲਾ, ਤੇ ਇੱਕ ਹੋਰ ਚੀਜ਼ ਸੀਗੀ ਸਾਡੇ ਲਾਗੇ, ਉਹ ਮੈਨੂੰ ਯਾਦ ਭੁੱਲ ਗਈ ਆ। ਕੋਈ ਨਹੀਂ। ਉਹ ਸਾਨੂੰ ਬਹੁਤ ਪਿਆਰੀ ਸੀਗੀ ਤੇ ਸਾਨੂੰ ਛੱਡਣ ਨੂੰ ਦਿਲ ਨਹੀਂ ਸੀ ਕਰਦਾ। ਬਹੁਤ ਅੱਛਾ ਮਾਹੌਲ ਸੀਗਾ। ਅਸੀਂ ਕਾਜ਼ੀ ਆਜ਼ਮ ਦੇ ਹਿਸਾਬ ਦੇ ਨਾਲ ਜੋ ਉਹਨਾਂ ਵੰਡ ਕੀਤੀ ਆ ਉਹਦੇ ਨਾਲ ਅਸੀਂ ਉੱਠ ਖਲੋਤੇ ਵੀ ਸਾਨੂੰ ਕੁਛ ਨਹੀਂ ਹੁੰਦਾ। ਅਗਲੇ ਬੰਨੇ ਜਿਸ ਵੇਲੇ ਤੁਰੇ ਆ ਉੱਥੋਂ ਅੱਗੇ ਬੰਨੇ ਉਹਨਾਂ ਨੇ ਮਾਰ ਕੁੱਟ, ਸਾਨੂੰ ਬਰਸ਼ੀਆਂ ਮਾਰ ਸਾਡੀਆਂ ਲਾਸ਼ਾਂ ਕਰ ਦਿੱਤੀਆਂ। ਧੀਆਂ ਭੈਣਾਂ ਦੀ ਬਹਿਰੁਮਤੀ ਹੋਈ, ਬੁਰੇ ਹਾਲ ਤੇ ਬੌਂਕੇ ਦਿਹਾੜਿਆਂ ਦੇ ਨਾਲ ਅਸੀਂ ਇੱਥੇ ਪਹੁੰਚੇ ਲਾਹੌਰ ਆ ਕੇ। ਲਾਹੌਰ ਵੀ ਲਾਸ਼ਾਂ ਦੇ ਉੱਤੋਂ ਦੀ ਲੰਘੇ। ਬਾਬਾ ਜੀ ਇਹ ਤੇ ਦੋਨੋਂ ਪਾਸੋਂ ਹੋਇਆ ਨਾ? ਹਾਂਜੀ। ਯਾਨੀ ਕਿ ਇਹ ਆਪਣੇ ਵੱਲੋਂ ਵੀ ਲੋਕਾਂ ਨੇ ਕੀਤਾ, ਹਾਂਜੀ, ਉਹਨਾਂ ਵੱਲੋਂ ਵੀ ਕੀਤਾ। ਯਾਨੀ ਮਾਫੀ ਕਿਸੇ ਨੇ ਨਹੀਂ ਦਿੱਤੀ? ਨਹੀਂ, ਕਿਸੇ ਨਹੀਂ ਦਿੱਤੀ। ਉਹ ਟਾਈਮ ਹੀ ਇਹੋ ਜਿਹਾ ਸੀ, ਵੇਲਾ ਇਹੋ ਜਿਹਾ ਸੀਗਾ, ਜਿਹਦੇ ਹੱਥ ਜੋ ਆਇਆ ਉਹਨੇ ਉਹ ਕੀਤਾ ਜੀ। ਹੁਣ ਸਾਡਾ ਜਿਹੜਾ ਮਕਸਦ ਆ ਨਾ ਵੀਡੀਓ ਬਣਾਉਣ ਦਾ ਜੀ, ਸਾਡਾ ਮਕਸਦ ਇਹ ਆ ਕਿ ਸਾਨੂੰ ਜਿਹੜੇ ਲੋਕ ਵੇਖਦੇ ਆ ਜੀ ਉਹਨਾਂ ਤੱਕ ਆਪਣੀ ਗੱਲ ਪਹੁੰਚ ਸਕੇ ਕਿ ਜਿਹੜੀ ਪੰਜਾਬੀ ਜ਼ੁਬਾਨ ਆ ਉਹ ਸਾਡੇ ਲਈ ਕਿੰਨੀ ਜ਼ਰੂਰੀ ਆ, ਸਾਡੇ ਬਾਲ ਬੱਚਿਆਂ ਲਈ ਕਿੰਨੀ ਜ਼ਰੂਰੀ ਆ ਕਿ ਉੱਤੇ ਸਾਡੇ ਬਾਲ ਕਾਇਮ ਰਹਿਣ, ਆਪਦੀ ਜ਼ੁਬਾਨ ਬੋਲਣ। ਜੀ ਆ, ਉਹ ਸਾਡੇ ਬੱਚਿਆਂ ਨੂੰ, ਸਾਡਿਆਂ ਨੂੰ ਸਹੂਲਤ ਆ, ਉਹਦੇ ਨਾਲ ਸਾਨੂੰ ਪਿਆਰ ਆ। ਉਹ ਸਾਡੇ ਬੱਚੇ ਪਹੁੰਚ, ਸਾਨੂੰ ਇਹ ਅੰਗਰੇਜ਼ੀ ਜਾਂ ਸਾਨੂੰ ਇਹ ਦੂਸਰਾ ਚੀਜ਼ ਆ ਉਰਦੂ, ਇਹ ਸਾਨੂੰ ਨਹੀਂ ਬਾਰੇ ਚਾਹੁੰਦਾ, ਨਹੀਂ ਸਾਨੂੰ ਇਹ ਬੋਲਣਾ ਆਉਂਦਾ, ਨਾ ਅਸੀਂ ਇਹਨੂੰ ਚਾਹੁੰਦੇ। ਅਗਰ ਸਾਡੀ ਜਵਾਕ, ਸਾਡੀ ਅਗਲੀ ਨਸਲ ਆ ਪੰਜਾਬੀ ਬੋਲਣਾ ਖਤਮ ਕਰ ਦਿੰਦੇ ਆ, ਹਾਂਜੀ, ਸਾਨੂੰ ਕੀ ਨੁਕਸਾਨ ਹੋਊਗਾ? ਸਾਨੂੰ ਬਹੁਤ ਵੱਡਾ ਨੁਕਸਾਨ ਹੋਊਗਾ ਜੀ, ਸਾਨੂੰ ਬਹੁਤ ਹੀ ਵੱਡਾ ਨੁਕਸਾਨ ਹੋਊਗਾ। ਅਸੀਂ ਇੱਕ ਦੂਜੇ ਦੀ ਗੱਲ ਨੂੰ ਸਮਝ ਨਹੀਂ ਸਕਦੇ, ਅਸੀਂ ਤਰੱਕੀ ਨਹੀਂ ਕਰ ਸਕਦੇ, ਅਸੀਂ ਗਾਂ ਪਹੁੰਚ ਨਹੀਂ ਸਕਦੇ। ਸਹੀ। ਹਾਂਜੀ। ਅੱਛਾ, ਪੰਜਾਬੀ ਜ਼ਬਾਨ ਦੇ ਵਿੱਚ ਜਿਹੜੀਆਂ ਕਹਾਣੀਆਂ ਸੀਗੀਆਂ, ਹਾਂਜੀ, ਜਾਂ ਸ਼ਾਇਰੀ ਸੀਗੀ ਹਾਂਜੀ, ਪੰਜਾਬੀ ਜ਼ਬਾਨ ਦੀਆਂ, ਜਾਂ ਵੱਡੇ ਬਜ਼ੁਰਗ ਜਿਹੜੀਆਂ ਗੱਲਾਂ ਬਾਤਾਂ ਸੁਣਾਉਂਦੇ ਸੀਗੇ, ਜੀ ਆ, ਉਹਨਾਂ ਦੇ ਵਿੱਚੋਂ ਕੋਈ ਛੋਟੀ ਜੀ ਗੱਲ ਜਿਹੜੀ ਤੁਹਾਨੂੰ ਸੋਹਣੀ ਲੱਗਦੀ ਹੋਵੇ, ਸ਼ਾਇਰੀ ਹੋਵੇ ਜਾਂ ਕਹਾਣੀ ਹੋਵੇ, ਤੁਸੀਂ ਸੁਣਾਉਣਾ ਚਾਹੋ ਤਾਂ ਤੁਸੀਂ ਸਾਨੂੰ ਸੁਣਾ ਸਕਦੇ। ਉਹ ਪੀਰ ਬਾਰੇ ਸ਼ਾਹ ਦਾ ਬੋਲਣਾ ਕੁਛ ਭੇਤ ਅੰਦਰ ਤੇ ਦਾਨਸ਼ਮੰਦ ਨੂੰ ਗੌਰ ਜ਼ਰੂਰ ਚਾਹੀਦਾ। ਦੂਸਰਾ ਉਹਨੇ ਆਖਿਆ ਸੀ ਅਲਹਮਦ ਤੇ ਸ਼ੁਕਰ ਖੁਦਾ ਵੰਦ ਕਹੀਏ,
ਜਿਹੜਾ ਸਾਰਿਆਂ ਤੇ ਸ਼ੁਕਰ ਗੁਜ਼ਾਰਦਾ ਹੈ। ਐਸਾ ਕੋਈ ਨਾ ਮਿਲਿਆ ਤੇ ਮੈਂ ਢੂੰਡ ਸਕੀ ਜਿਹੜਾ ਗਿਆਨ ਨੂੰ ਮੋੜ ਲਿਆਉਂਦਾ ਹੈ। ਆਂਦੇ ਤਕਦੀਰ ਅੱਲਾ ਦੀ ਨੂੰ ਕੌਣ ਮੋੜੇ, ਤਕਦੀਰ ਪਹਾੜ ਪਰ ਲੱਟਦੀ ਏ। ਹਜ਼ਰ ਸਲੇਮਾਨ ਝੋਕੇ ਪੱਠ ਮਾਛੀਆਂ ਦਾ, ਯੂਸਫ ਸ਼ਹਿਜ਼ਾਦਿਆਂ ਨੂੰ ਤਕਦੀਰ ਖੂਹੇ ਵਿੱਚ ਸੱਟਦੀ ਏ। ਨਬੀ ਵਾਰਸ ਦਾ ਦੰਦ ਸ਼ਹੀਦ ਹੋਇਆ, ਤਕਦੀਰ ਕਿਸੇ ਤੋਂ ਨਾ ਹਟਦੀ। ਮਾਸ਼ਾਅੱਲਾ ਜੀ, ਬੜੀ ਵਧੀਆ ਸ਼ਾਇਰੀ ਹਾਂਜੀ ਤੇ ਬੜੀ ਸੋਹਣੀ ਸ਼ਾਇਰੀ ਤੁਸੀਂ ਕਹੀ। ਹੁਣ ਮੈਂ ਇਹ ਸਵਾਲ ਕਰਨਾ ਚਾਹਾਂਗਾ ਕਿ ਜਦੋਂ ਤੁਸੀਂ ਆਪਣੇ ਵੱਡਿਆਂ ਤੋਂ, ਮਾਂ-ਬਾਪ ਤੋਂ, ਆਪਣੇ ਦਾਦਾ ਤੋਂ, ਦਾਦੀ ਤੋਂ ਇਹ ਸੁਣਿਆ ਹੋਏਗਾ ਵੀ ਜਦੋਂ ਤੁਸੀਂ ਉਸ ਪਿੰਡ ਤੋਂ, ਅੰਮ੍ਰਿਤਸਰ ਵਾਲੇ ਸ਼ਹਿਰ ਤੋਂ ਤੁਸੀਂ ਇੱਧਰ ਨੂੰ ਆਏ ਜੀ, ਤੇ ਤੁਸੀਂ ਕੁੱਲ ਕਿੰਨੇ ਜਾਣੇ ਸੀਗੇ ਜਿਹੜੇ ਉੱਥੋਂ ਟੁਰੇ? ਅਸੀਂ ਜੀ ਤਾਏ ਚਾਚੇ ਸਾਡੇ ਸਾਰੇ 4-5 ਸਣੇ ਉਹ ਸੀਗੇ ਤੇ 4 ਸਾਡੀਆਂ ਮਾਸੀਆਂ ਸੀਗੀਆਂ ਤੇ 5 ਸਾਡੇ ਮਾਮੇ ਸੀਗੇ ਤੇ ਹੋਰ ਵੀ ਕਬੀਲਾ ਸਹਿ ਸੀ ਜਿਹੜੇ ਅਸੀਂ ਲਾਹੌਰ ਆ ਕੇ ਠਹਿਰੇ ਹਾਂ। ਲਾਹੌਰ ਆ ਕੇ ਸਾਡੀਆਂ ਜਿਹੜੀਆਂ ਭੈਣਾਂ ਸੀਗੀਆਂ ਉਹ ਹਿੰਦੂਆਂ ਨੇ ਚੁੱਕ ਲਈਆਂ ਤੇ ਮਾਸੀ ਸਾਡੀ ਉੱਥੇ ਇੱਕ ਖਤਮ ਹੋ ਗਈ ਹੈ ਤੇ ਦਾਦੀ ਤੇ ਤਾਏ ਚਾਚੇ ਜਿਹੜੇ ਉਹ ਅਸੀਂ ਫਿਰ ਇੱਥੇ ਪੰਜਾਬ ਪਹੁੰਚ ਗਏ। ਅੱਛਾ, ਮੈਂ ਇਹ ਸੁਣਿਆ ਵਾ ਵੀ ਜਦੋਂ ਵੰਡ ਵੇਲਾ ਹੋਇਆ ਨਾ ਜੀ ਆ, ਤੇ ਜਿਹੜੇ ਲੋਕੀ ਉੱਥੇ ਵਸਦੇ ਪਏ ਸੀਗੇ ਜੀ ਆ, ਉਹਨਾਂ ਨੂੰ ਆ ਕੇ ਉਦੋਂ ਉੱਥੋਂ ਦੀ ਸਰਕਾਰ ਨੇ ਇਹ ਆਖਿਆ ਵੀ ਤੁਸੀਂ 2-4 ਦਿਨਾਂ ਲਈ ਜਾਂ 5-7 ਦਿਨਾਂ ਲਈ ਜਾਂ ਮਹੀਨੇ ਲਈ ਜਾਣ ਡਏ ਹੋ, ਹਾਂਜੀ। ਬਾਕੀ ਇਹ ਤੁਹਾਡੇ ਘਰ ਇੱਥੇ ਹੀ ਨੇ ਤੇ ਤੁਸੀਂ ਦੁਬਾਰਾ ਆ ਕੇ ਇੱਥੇ ਹੀ ਵਸਣਾ। ਜੀ। ਇਹ ਗੱਲ ਇਦਾਂ ਹੀ ਆ ਜਾਂ ਇਹਦੇ ਵਿੱਚ ਕੋਈ ਝੂਠ ਹੈ? ਨਹੀਂ ਜੀ, ਇਹ ਬਿਲਕੁਲ ਇਦਾਂ ਹੀ ਹੈ, ਇਹਦੇ ਵਿੱਚ ਕੋਈ ਸ਼ੱਕੋ ਸ਼ੁਬਾ ਨਹੀਂ। ਯਾਨੀ ਕਿ ਐਵੇਂ ਉਹਨਾਂ ਨੂੰ ਗੇੜਾ ਦੇ ਕੇ ਉੱਥੋਂ ਕੱਢ ਲਿਆ ਹਾਂਜੀ, ਤੇ ਦੁਬਾਰਾ ਉਹਨਾਂ ਨੇ ਆਖਿਆ ਵੀ ਅਸੀਂ ਇੱਥੇ ਆ ਕੇ ਇਹਨਾਂ ਘਰਾਂ ਦੇ ਵਿੱਚ ਰਹਿਣਾ, ਲੇਕਿਨ ਉਹ ਦੁਬਾਰਾ ਉੱਥੇ ਨਹੀਂ ਜਾ ਸਕੇ। ਨਹੀਂ ਜਾ ਸਕੇ, ਨਹੀਂ ਜਾ ਸਕੇ, ਸਾਰਾ ਝੂਠ ਨਿਕਲਿਆ। ਅੱਛਾ, ਵੰਡ ਵੇਲੇ ਦੀ ਜਿਹੜੀ ਇਹ ਇੱਕ ਦਰਦ ਭਰੀ ਕਹਾਣੀ ਹੈਗੀ ਆ, ਜੀ ਆ, ਇਹ ਤੁਹਾਨੂੰ ਕਿੰਨਾ ਕੁ ਲੱਗਦਾ ਵਾ ਵੀ ਇਹ ਵੇਲਾ ਤਾਂ ਬਹੁਤ ਜ਼ਿਆਦਾ ਗੁਜ਼ਰ ਗਿਆ, ਜੀ। ਲੇਕਿਨ ਕਹਿੰਦੇ ਆ ਦਿਲਾਂ ਦੇ ਵਿੱਚ ਜਿਹੜੇ ਜ਼ਖਮ ਤਾਜ਼ਾ ਹੋਣ ਨਾ ਹਾਂਜੀ, ਉਹ ਪੁਰਾਣੇ ਨਹੀਂ ਹੁੰਦੇ। ਜੀ ਆ। ਤੁਹਾਨੂੰ ਕਿੰਨਾ ਕੁ ਟਾਈਮ ਲੱਗਦਾ ਵੀ ਇਹ ਕਿੰਨੇ ਕੁ ਚਿਰ ਦੀ ਗੱਲ ਏ? ਸਾਨੂੰ ਇੰਜ ਲੱਗਦੀ ਆ ਵੀ ਜਿਵੇਂ ਨੇ ਕਿਤੇ ਕੱਲ ਦੀ ਗੱਲ ਹੁੰਦੀ ਆ। ਸਾਨੂੰ ਇੰਜ ਲੱਗਦੀ ਆ ਤੇ ਸਾਨੂੰ ਜ਼ਖਮ ਜਿਹੜੇ ਸਾਡੇ ਜਿਹੜੇ ਹੁਣ ਹੋਏ ਹੁੰਦੇ ਇਸੇ ਤਰ੍ਹਾਂ ਹੀ ਸਾਨੂੰ ਲੱਗਦੀ ਆ। ਅੱਛਾ, ਵੰਡ ਹੋਣ ਤੋਂ ਬਾਅਦ ਜੀ ਆ, ਕਦੀ ਕੋਈ ਟਾਈਮ, ਕੋਈ ਵੇਲਾ ਇਦਾਂ ਦਾ ਆਇਆ ਵਾ ਵੀ ਤੁਸੀਂ ਦੁਬਾਰਾ ਉੱਥੇ ਹਿੰਦੁਸਤਾਨ ਗਏ ਹੋਵੋ, ਚੜ੍ਹਦੇ ਪੰਜਾਬ ਦੇ ਵਿੱਚ? ਨਹੀਂ ਜੀ, ਤੁਹਾਡਾ ਦਿਲ ਵੀ ਨਹੀਂ ਕੀਤਾ ਉੱਥੇ ਜਾਣ ਨੂੰ? ਨਹੀਂ ਜੀ, ਕੀ ਕਰਦਾ ਰਿਹਾ, ਸਾਨੂੰ ਟਾਈਮ ਹੀ ਨਹੀਂ ਮਿਲ, ਸਾਨੂੰ ਜਾਣ ਦੀ ਕੋਈ ਉੱਥੇ ਆਵਾਜ਼ ਆਈ ਕੋਈ ਨਹੀਂ ਗੀ, ਸਾਨੂੰ ਲੰਘਣ ਕੋਈ ਨਹੀਂ ਦਿੰਦਾ। ਕੋਈ ਤੁਹਾਡੇ ਅਜ਼ੀਜ਼ ਰਿਸ਼ਤੇਦਾਰ, ਕਰੀਬੀ, ਹਾਂਜੀ। ਨਾਨਕਿਆਂ ਵਿੱਚੋਂ, ਦਾਦਕਿਆਂ ਵਿੱਚੋਂ ਹਾਂਜੀ। ਕੋਈ ਐਸਾ ਬੰਦਾ ਜਿਹੜਾ ਉੱਥੇ ਅੰਮ੍ਰਿਤਸਰ ਰਹਿ ਗਿਆ ਹੋਵੇ? ਹਾਂਜੀ, ਰਹਿ ਗਿਆ ਜੀ, ਸਾਡੀਆਂ ਹੈਗੇ ਤਾਏ ਚਾਚੇ ਦੀਆਂ ਧੀਆਂ ਸਨ, ਉਹ ਰਹਿ ਗਈਆਂ ਨੇ। ਉਹ ਸਾਨੂੰ ਉਹਨਾਂ ਦੇ ਖਤ ਪੱਤਰ ਵੀ ਆਏ ਆ, ਸਾਨੂੰ ਉੱਧਰ ਜਾਣ ਦੀ ਪਾਸਪੋਰਟ ਹੀ ਨਹੀਂ ਮਿਲ ਸਕਿਆ, ਅਸੀਂ ਉੱਥੇ ਥੋੜੀ ਜਾ ਹੀ ਨਹੀਂ ਸਕੇ। ਤੁਹਾਡੇ ਕੋਲ ਉਹ ਖਤ ਪੱਤਰ ਮੌਜੂਦ ਨੇ ਜਿਹੜੇ ਤੁਹਾਡੇ ਕੋਲ ਆਏ ਨੇ? ਜੀ ਆ, ਅੱਛਾ, ਹੈਗਾ ਹੀ ਨਹੀਂ ਆਪਣੇ ਕੋਲ ਦਸਤਿਆਬ ਆ ਇੱਥੇ ਪਿੰਡ 'ਚ? ਨਹੀਂ ਹਾਂਜੀ। ਜੀ, ਉੱਥੇ ਪਿੱਛੇ ਹੁਣ ਹੋਣਗੇ, ਸਮੁੰਦਰੀ ਹੋਣਗੇ। ਅੱਛਾ ਅੱਛਾ, ਹਾਂਜੀ, ਯਾਨੀ ਕਿ ਆਪਾਂ ਲੱਭਣਾ ਚਾਹੀਏ ਤੇ ਆਪਾਂ ਨੂੰ ਲੱਭ ਸਕਦੇ ਹਾਂ। ਲੱਭ ਸਕਦੇ। ਸਹੀ ਆ। ਉਹਨਾਂ ਖਤ ਪੱਤਰਾਂ ਤੋਂ ਹਰੂਨ ਬਾਈ ਇਹ ਅੰਦਾਜ਼ਾ ਹੋ ਸਕਦਾ, ਇਲਾਕੇ ਦਾ ਵੀ ਅੰਦਾਜ਼ਾ ਹਾਂਜੀ। ਹੋ ਸਕਦਾ ਵਾ, ਹਾਂਜੀ। ਉੱਥੇ ਇਹਨਾਂ ਲਈ ਜਾਣ ਦੀ ਕੋਈ ਨਾ ਕੋਈ ਜਿਹੜਾ ਨਾ ਆਪਾਂ ਉਹਨਾਂ ਤੱਕ ਪਹੁੰਚ ਸਕਦੇ ਹਾਂ। ਪਹੁੰਚ ਸਕਦੇ ਆ, ਜਾਂ ਹਾਂਜੀ। ਉੱਥੋਂ ਹੋ ਸਕਦਾ ਆਪਣੀ ਕੋਈ ਵੀਡੀਓ ਹਾਂਜੀ। ਕੋਈ ਬੰਦਾ ਦੇਖ ਰਿਹਾ ਹੋਵੇ, ਜੀ ਹਾਂ। ਕੋਈ ਬੰਦਾ ਆਪਾਂ ਨੂੰ ਸੁਣ ਰਿਹਾ ਹੋਵੇ, ਜੀ ਹਾਂ। ਤੇ ਹੋ ਸਕਦਾ ਆਪਣੀ ਕੋਈ ਨਾ ਕੋਈ ਉਹ ਮਦਦ ਕਰੇ ਜੀ ਹਾਂ। ਉੱਥੇ ਪਹੁੰਚਣ ਦੇ ਵਿੱਚ, ਜੀ ਆ, ਤੇ ਕੋਈ ਨਾ ਕੋਈ ਅੱਲਾਹ ਤਾਲਾ ਰਸਤਾ ਬਣਾ ਦੇਵੇ। ਬਣਾ ਦੇ। ਹੋਰ ਹਰੂਨ ਬਾਈ, ਤੁਸੀਂ ਬਾਬਾ ਮਨਜ਼ੂਰ ਜੱਟ ਸਾਹਿਬ ਅੰਮ੍ਰਿਤਸਰ ਤੋਂ ਇਹ ਆਏ ਨੇ, ਹਾਂਜੀ, ਹਿੰਦੁਸਤਾਨ ਦਾ ਜਿਹੜਾ ਸ਼ਹਿਰ ਆ, ਤੁਸੀਂ ਇਸ ਤੋਂ ਇਲਾਵਾ ਕੋਈ ਤੁਹਾਡੇ ਜ਼ਿਹਨ ਦੇ ਵਿੱਚ ਸਵਾਲ ਉੱਠਦਾ ਹੋਵੇ ਜਿਹੜਾ ਬਾਬਾ ਜੀ ਤੋਂ ਤੁਸੀਂ ਪੁੱਛਣਾ ਚਾਹ ਰਹੇ ਹੋ, ਬਿਲਕੁਲ। ਤੁਸੀਂ ਪੁੱਛ ਸਕਦੇ ਹੋ। ਅੱਬਾ ਜੀ, ਮੇਰੇ ਜਿਹੜੇ ਸਵਾਲ ਆ ਨਾ ਉਹ ਇਹ ਵਾ ਕਿ ਜਿਵੇਂ ਅੱਜ ਦੀ ਨਸਲ ਆ, ਜੀ ਆ, ਜਿਹੜੇ ਸਾਡੇ ਉਮਰ ਦੇ ਲੋਕ ਆ, ਜੀ ਆ, ਜਵਾਨ ਆਪਣੇ ਜਿਹੜੇ ਯੂਥ ਆ, ਹਾਂਜੀ, ਉਹਨਾਂ ਨੇ ਅੱਜ ਕੱਲ ਪੈਂਟ ਸ਼ਰਟਾਂ ਪਾਣੀਆਂ ਸ਼ੁਰੂ ਕਰਤੀਆਂ। ਜੀ ਆ, ਜੀ ਆ, ਜਿਵੇਂ ਪਿੰਡਾਂ ਦੇ ਵਿੱਚ ਵੀ ਚਲੋ ਇੱਕ ਚੀਜ਼ ਆ ਕਿ ਡਰੈਸਿੰਗ ਜਿਹੜੀ ਆ, ਪਹਿਲੇ ਸਲਵਾਰ ਕਮੀਜ਼ ਸੀ, ਤੁਸੀਂ ਪੱਗ ਬੰਨ੍ਹਦੇ ਸੀਗੇ, ਜੀ ਆ, ਅਸੀਂ ਅੱਜ ਪੱਗ ਨਹੀਂ ਬੰਨ੍ਹਦੇ, ਜੀ ਆ, ਅਸੀਂ ਪੈਂਟ ਸ਼ਰਟਾਂ ਪਾਉਣ ਲੱਗ ਪਏ ਆ। ਜੀ ਆ, ਇਹ ਜਿਹੜੀਆਂ ਚੀਜ਼ਾਂ ਵਾ ਜਿਹੜੀ ਸਾਨੂੰ ਆਪਣੇ ਲਿਬਾਸ ਤੋਂ ਦੂਰ ਅਸੀਂ ਹੋ ਗਏ, ਹਾਂਜੀ। ਆਪਣੀ ਅਸੀਂ ਜ਼ਬਾਨ ਤੋਂ ਦੂਰ ਹੋ ਗਏ, ਦੂਰ ਹੋ ਗਏ। ਆਪਣੀਆਂ ਰਸਮਾਂ ਤੋਂ ਦੂਰ ਹੋ ਗਏ। ਦੂਰ ਹੋ ਗਏ। ਇਹਦੇ ਵਿੱਚ ਕੀ ਵਜ੍ਹਾ ਕੀ ਆ, ਕਿਹੜੀ ਸ਼ੈ ਯਾਨੀ ਕਿ ਸਾਨੂੰ ਦੂਰ ਕਰਨ ਵਾਲੀ ਆ? ਇਹ ਦੂਰ ਕਰਨ ਵਾਲੀ ਜੀ ਸਾਨੂੰ ਇਹ ਬਾਹਰਲੇ ਮੁਲਕ ਆ, ਅੱਛਾ ਜੀ, ਬਾਹਰਲੇ ਮੁਲਕ ਆ, ਅਮਰੀਕਾ ਤੱਕ ਸਾਨੂੰ ਇਹ ਨਹੀਂ ਚੰਗਾ ਜਾਣਦੇ, ਸਾਨੂੰ ਇਹ ਪੁੱਠੀਆਂ ਰਾਹਾਂ ਤੇ ਲਾਈ ਤੁਰੇ ਜਾਂਦੇ ਆ। ਹਾਂਜੀ। ਉਹਦੇ ਨਾਲ ਸਾਡੇ ਵਿੱਚ ਘਾਟਾ ਤੁਰਿਆ ਹੁੰਦਾ, ਸਾਨੂੰ ਉਹ ਸਾਡੇ ਇਮਾਨ ਖੋਈ ਜਾਂਦੇ ਆ, ਸਾਡੀਆਂ ਜਿਹੜੀਆਂ ਅਸਲ ਚੀਜ਼ਾਂ ਸੀ ਉਹ ਖੋਈ ਜਾਂਦੇ ਆ। ਸਾਨੂੰ ਆਪਣਾ ਰਸਤਾ ਦੱਸ ਰਿਹਾ, ਉਹ ਸਾਡੇ ਨੁਕਸਾਨਦੇਹ ਆ, ਉਹ ਸਾਡੀ ਨਸਲਾਂ ਦੇ ਵੀ ਨੁਕਸਾਨਦੇਹ ਆ। ਹੋਰ ਬਾਬਾ ਜੀ, ਇਹ ਸਵਾਲ ਮੈਂ ਕਰਾਂਗਾ ਜੀ, ਵੀ ਚਲੋ ਮਾਂ ਬੋਲੀ ਤਾਂ ਸਾਡੇ ਕੋਲ ਖੋਲੀ, ਹੁਣ ਹਾਂਜੀ। ਉਹਦੇ ਵਿੱਚ ਕਈ ਬੋਲੀਆਂ ਹੋਰ ਆ ਗਈਆਂ, ਜੀ ਆ, ਉਸ ਤੋਂ ਇਲਾਵਾ ਅਦਬ ਅਦਾਬ
ਮਾਂ ਪਿਓ ਦਾ, ਜਿੱਦਾਂ ਉਦੋਂ ਅੱਬਾ ਕਹਿੰਦੇ ਹੁੰਦੇ ਸੀ ਸਾਰੇ ਲੋਕ, ਹਾਂਜੀ ਅੱਬਾ, ਹੁਣ ਡੈਡੀ ਆ ਗਿਆ ਤੇ ਪਾਪਾ ਆ ਗਿਆ, ਹਾਂਜੀ ਬਈ ਉਹ ਅਦਬ ਜਿਹੜਾ ਸੀਗਾ ਉਸ ਦੌਰ ਦਾ ਤੇ ਜਿਹੜਾ ਅੱਜ ਦਾ ਅਦਬ ਆ ਬਜ਼ੁਰਗਾਂ ਦਾ, ਜੀ ਉਹਦੇ ਵਿੱਚ ਤੁਸੀਂ ਕੀ ਫਰਕ ਜਾਣਦੇ ਹੋ? ਉਹਦੇ ਵਿੱਚ ਨੁਕਸਾਨ ਹੈ, ਸਮਝ ਹੀ ਨਹੀਂ ਆ ਰਹੀ ਹੈ ਡੈਡੀ ਜਾਨ, ਤੇ ਫਿਰ ਉਹਦੇ ਵਿੱਚ ਹੀ ਨਾਲ ਹੀ ਉਹ ਪਤਾ ਨਹੀਂ ਡੈਡੀ ਪਿਓ ਨੂੰ ਵੀ ਕਹਿ ਜਾਂਦੇ ਆ, ਭਰਾ ਨੂੰ ਵੀ ਕਹਿ ਜਾਂਦੇ ਆ, ਇਹ ਮੇਰਾ ਅੰਕਲ ਉਹ ਸਾਨੂੰ ਤੇ ਸਮਝ ਹੀ ਨਹੀਂ ਆਉਂਦੀ ਵੀ ਉਹ ਅੰਕਲ ਕੀ ਹੁੰਦਾ ਆ, ਤੇ ਮੇਰਾ ਫਲਾਣਾ ਸਾਡੀ ਸਮਝ ਤੋਂ ਬਾਹਰ। ਉਹ ਅੱਬਾ ਜੀ ਜਿਹੜੀ ਸੀ ਜਾਂ ਚਾਚਾ ਜੀ, ਉਹ ਸਾਡੀ ਬੜੀ ਪਿਆਰੀ ਬੋਲੀ ਸੀ ਤੇ ਉਹਦੇ ਨਾਲ ਸਾਡੀ ਮੁਹੱਬਤ ਵੀ ਸੀ। ਹੁਣ ਇਹ ਮੁਹੱਬਤ ਵਾਲੀ ਬੋਲੀ ਕੋਈ ਨਹੀਂ। ਆ ਤੁਹਾਡੇ ਦੌਰ ਦੇ ਵਿੱਚ ਮੇਰਾ ਕਜ਼ਨ, ਹੁਣ ਕਜ਼ਨ ਭਰਾ ਨੂੰ ਵੀ ਕਜ਼ਨ ਕਹਿ ਜਾਂਦੇ ਆ, ਭੈਣ ਨੂੰ ਵੀ ਕਜ਼ਨ, ਫਲਾਣੀ ਨੂੰ ਵੀ ਕਜ਼ਨ। ਉਹ ਸਾਨੂੰ ਅੱਜ ਸਿੱਧਾ ਕਜ਼ਨ ਦੀ ਨਹੀਂ ਪਤਾ ਲੱਗਦਾ ਕਜ਼ਨ ਕਿਹਨੂੰ ਕੀ ਹੈ। ਅਸੀਂ ਉਹ ਸਾਡੀ ਸਮਝ ਤੋਂ ਬਾਹਰ ਹੈ ਗੱਲ। ਅਦਬ ਜਿਹੜਾ ਹੈ ਇਹਨੂੰ ਤੁਸੀਂ ਕਿਸ ਨਜ਼ਰ ਨਾਲ ਵੇਖਦੇ ਅਸੀਂ ਹੋ? ਉਦੋਂ ਅਦਬ ਇਸ ਅੱਬੇ ਦਾ ਚੀਜ਼ ਅੰਮਾ ਦਾ ਬੜਾ ਅਦਬ ਹੁੰਦਾ ਸੀ। ਹਾਂਜੀ, ਅੱਜ ਦੇ ਦੌਰ ਦੇ ਵਿੱਚ ਅੱਜ ਕੱਲ ਦੇ ਜਿਹੜੇ ਜਵਾਕ ਆ, ਜੀ ਆ, ਤੁਸੀਂ ਕੀ ਸਮਝਦੇ ਵੀ ਮਾਂ ਪਿਓ ਦਾ, ਭੈਣ ਭਰਾ ਦਾ, ਵੱਡੇ ਛੋਟੇ ਦਾ, ਉਸਤਾਦ ਦਾ ਸਹੀ ਅਦਬ ਕਰਦੇ ਆ ਹੁਣ, ਜਾਂ ਉਦੋਂ ਸਹੀ ਸੀਗਾ? ਉਦੋਂ ਸਹੀ ਸੀ, ਹੁਣ ਨਹੀਂ ਸਹੀ ਕਰਦੇ। ਹੁਣ ਨਹੀਂ ਕੋਈ ਸਹੀ। ਹੁਣ ਤੇ ਨਾ ਮਾਂ ਪਿਓ ਨੂੰ ਸਮਝਦੇ ਆ ਤੇ ਨਾ ਉਸਤਾਦ ਨੂੰ ਸਮਝਦੇ ਆ ਤੇ ਨਾ, ਬਸ ਜਿਸ ਵੇਲੇ ਜਿਹੜੀ ਕੋ ਪਰਵਰਿਸ਼ ਹੁੰਦੀ ਹੈ ਤੇ ਅੱਲਾ ਤੇਰੀ ਯਾਰੀ ਅਗਲੇ ਬੰਨੇ। ਯਾਨੀ ਕਿ ਤੁਸੀਂ ਇਹ ਕਹਿੰਦੇ ਹੋ ਕਿ ਸਿਰਫ ਬੋਲੀ ਸਾਡੇ ਕੋਲੋਂ ਨਹੀਂ ਖੁੱਸੀ, ਹਾਂਜੀ, ਸਾਡੇ ਕੋਲੋਂ ਬਹੁਤ ਕੁਝ ਖੁੱਸ ਗਿਆ, ਬਹੁਤ ਖੁਸ਼ ਗਿਆ। ਤੇ ਤੁਹਾਡਾ ਕੀ ਜ਼ੇਨ ਆ ਹੁਣ? ਉਹ ਸਾਰੀਆਂ ਚੀਜ਼ਾਂ ਵਾਪਸ ਆਉਣੀਆਂ ਚਾਹੀਦੀਆਂ, ਸਾਨੂੰ ਉਹਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ? ਬਿਲਕੁਲ ਚਾਹੀਦੀ ਹੈ। ਉਹਨਾਂ ਸਾਰੀਆਂ ਸ਼ੈਵਾਂ ਨੂੰ ਅਗਰ ਆਪਾਂ ਵਾਪਸ ਲਿਆਉਣਾ ਹੋਵੇ ਦੁਬਾਰਾ ਤੋਂ, ਹਾਂਜੀ, ਉਹਦੇ ਵਾਸਤੇ ਤੁਹਾਡਾ ਕੀ ਪੈਗਾਮ ਆ ਕਿ ਕਿੱਦਾਂ ਅਸੀਂ ਕੋਸ਼ਿਸ਼ ਕਰਕੇ ਆਪਣੀਆਂ ਉਹ ਰਸਮਾਂ ਖੋਈਆਂ ਹੋਈਆਂ ਹਾਂਜੀ, ਵਾਪਸ ਲਿਆ ਸਕਦੇ ਹਾਂ? ਉਹ ਤੁਸੀਂ ਜੀ ਆਪਣੇ ਜ਼ਿਹਨ ਦੇ ਮੁਤਾਬਕ ਤੁਸੀਂ ਆਪਣੀ ਕੋਸ਼ਿਸ਼ ਕਰੋ ਤੇ ਤੁਸੀਂ ਉਹ ਸਾਰਾ ਕੁਝ ਵਾਪਸ ਕਰ ਸਕਦੇ, ਤੇ ਉਹਦੇ ਨਾਲ ਸਾਡਾ ਮਾਹੌਲ ਵੀ ਜਿਹੜਾ ਸਹੀ ਹੋ ਸਕਦਾ। ਸਹੀ। ਇਹ ਸਾਡਾ ਇੱਕ ਇਹ ਵੀ ਜ਼ੇਨ ਆ ਵੀ ਸਕੂਲ ਜਿਹੜੇ ਨੇ ਹਾਂਜੀ, ਜਿੱਥੇ ਅੰਗਰੇਜ਼ੀ ਪੜ੍ਹਾਈ ਜਾਂਦੇ, ਅਰਬੀ ਵੀ ਪੜ੍ਹਾਈ ਜਾਂਦੇ, ਉਰਦੂ ਵੀ ਪੜ੍ਹਾਈ ਜਾਂਦੇ, ਠੀਕ ਆ, ਬੋਲੀਆਂ ਸਿੱਖਣੀਆਂ ਚਾਹੀਦੀਆਂ, ਪੜ੍ਹਾਈ ਰੱਖਣ। ਹਾਂਜੀ, ਉੱਥੇ ਕੀ ਖਿਆਲ ਆ ਤੁਹਾਡਾ ਵੀ ਪੰਜਾਬੀ ਵੀ ਪੜ੍ਹਾਉਣੀ ਚਾਹੀਦੀ ਕਿ ਨਹੀਂ ਪੜ੍ਹਾਉਣੀ? ਪੰਜਾਬੀ ਲਾਜ਼ਮੀ ਹੈ ਜੀ। ਪੰਜਾਬੀ ਸਾਡੀ ਮਾਦਰੀ ਹੈ, ਸਾਡੇ ਪਿਓ ਦਾਦੇ ਦੀ ਜ਼ਬਾਨ ਹੈ, ਸਾਨੂੰ ਉਹ ਲਾਜ਼ਮੀ ਚਾਹੀਦੀ ਹੈ। ਸਹੀ ਹੋ ਗਿਆ। ਹਾਂਜੀ, ਪੰਜਾਬੀ ਸ਼ਾਇਰੀ ਵੀ ਹੋਣੀ ਚਾਹੀਦੀ ਆ, ਹਾਂਜੀ, ਪੰਜਾਬੀ ਸ਼ਾਇਰੀ। ਕਹਾਣੀ ਵੀ ਹੋਣੀ ਹਾਂਜੀ, ਚਾਹੀਦੀ ਆ। ਬਿਲਕੁਲ ਹੋਣੀ ਚਾਹੀਦੀ ਹੈ। ਮਾਸ਼ਾਅੱਲਾ। ਹੋਰ ਹਰੂਨ ਭਾਈ, ਬਸ ਜੀ, ਤੁਸੀਂ ਕੋਈ ਆਪਾਂ ਸਵਾਲ ਕਰਨਾ ਚਾਹੁੰਦੇ ਹੋ ਜਾਂ ਵੀਡੀਓ ਨੂੰ ਵਾਈਂਡ ਅਪ ਵੀਡੀਓ ਕਰੀਏ? ਨੂੰ ਵਾਈਂਡ ਅਪ ਕਰਦੇ ਆਂ ਤੇ ਬਾਕੀ ਜਿਹੜੇ ਖਤ ਪੱਤਰ ਨੇ ਨਾ ਆਪਣੇ ਕੋਲ, ਜੀ ਆ, ਉਹ ਆਪਾਂ ਲੱਭ ਕੇ ਫਿਰ ਉੱਤੇ ਬਣਾਵਾਂਗੇ ਵੀਡੀਓ, ਠੀਕ ਹੈ ਜੀ, ਤੇ ਆਪਾਂ ਅਗਲੇ ਬੰਦੇ ਤੱਕ ਪਹੁੰਚਾਂਗੇ। ਠੀਕ ਹੋ ਗਿਆ ਜੀ, ਉਹਨਾਂ ਨਾਲ ਤੁਹਾਨੂੰ ਫਿਰ ਇਨਸ਼ਾਅੱਲਾ ਮਿਲਾਵਾਂਗੇ, ਕੋਸ਼ਿਸ਼ ਕਰਾਂਗੇ ਤੁਹਾਡੀ ਮੁਲਾਕਾਤ ਉਹਨਾਂ ਦੇ ਨਾਲ ਹੋਵੇ, ਠੀਕ ਹੋ ਗਿਆ ਜੀ, ਜਾਂ ਫੋਨ ਤੇ ਰਾਬਤਾ ਕਰਾਵਾਂਗੇ ਤੁਹਾਡਾ, ਠੀਕ ਹੈ ਜੀ, ਜਾਂ ਤੁਹਾਡੀ ਮੁਲਾਕਾਤ ਕਰਾਵਾਂਗੇ। ਠੀਕ ਹੋ ਗਿਆ ਜੀ, ਠੀਕ ਹੈ ਜੀ। ਬਿਲਕੁਲ ਠੀਕ। ਜੀ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਹੀ ਅਸੀਂ ਅੱਜ ਦੀ ਵੀਡੀਓ ਦਾ ਇਖਤਤਾਮ ਕਰਾਂਗੇ, ਤੇ ਸਾਨੂੰ ਵੇਖਣ ਵਾਲੇ ਜਿਹੜੇ ਭਾਈ ਸਾਡੇ ਪੰਜਾਬੀ ਨੇ, ਉਹਨਾਂ ਅੱਗੇ ਸਾਡੀ ਇਹ ਗੁਜ਼ਾਰਿਸ਼ ਆ ਕਿ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲਿਆ ਕਰੋ, ਵੀਡੀਓ ਸ਼ੇਅਰ ਵੀ ਕਰ ਦਿਆ ਕਰੋ, ਕਿਉਂਕਿ ਸਾਡਾ ਇੱਕ ਮੈਸੇਜ ਆ, ਸਾਡਾ ਇੱਕ ਮਕਸਦ ਆ। ਅਸੀਂ ਕਿਸੇ ਨੂੰ ਇੱਥੇ ਇੰਟਰਟੇਨ ਨਹੀਂ ਕਰ ਰਹੇ, ਕਿਸੇ ਨੂੰ ਹਸਾ ਨਹੀਂ ਰਹੇ, ਕਿਸੇ ਨੂੰ ਕੋਈ ਜੁਗਤਾ ਨਹੀਂ ਸੁਣਾ ਰਹੇ। ਸਾਡਾ ਇੱਕ ਮਕਸਦ ਆ, ਅਸੀਂ ਆਪਦੀ ਜ਼ੁਬਾਨ ਵਾਸਤੇ, ਆਪਣੇ ਪੰਜਾਬ ਵਾਸਤੇ, ਪੰਜਾਬੀ ਲੋਕਾਂ ਵਾਸਤੇ ਖੜੇ ਹੋਏ ਆ। ਇਸ ਮਕਸਦ ਨੂੰ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਵਾ ਤੇ ਸ਼ੇਅਰ ਵੀ ਕਰਨਾ ਵਾ ਆਪਦੇ ਭੈਣਾਂ ਭਰਾਵਾਂ ਨਾਲ, ਤਾਂ ਕਿ ਸਾਡੀ ਜ਼ੁਬਾਨ ਜਿਹੜੀ ਆ ਇਹ ਫਲ ਫੂਲ ਸਕੇ। ਸਾਨੂੰ ਤਾਂ ਉਹ ਇਜਾਜ਼ਤ ਜੀ, ਰੱਬ ਰੱਖਾ।